ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 6 ਜੁਲਾਈ ਦਿਨ ਬੁੱਧਵਾਰ ਅਤੇ ਸਾਡੇ ਨਾਲ ਸਵੇਰ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ, ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਖੇਡਾਂ ਦੇ ਲਈ ਕਾਲਾ ਦਿਨ, ਪ੍ਰਸਿੱਧ ਫੁੱਟਬਾਲਰ ਮੈਸੀ ਅਤੇ ਬਲੇਡ ਰਨਰ ਪਿਸਟੋਰੀਅਸ ਨੂੰ ਕੈਦ ਹੋਈ। ਵਾਕਿਆ ਜੀ, ਅੱਜ ਦਾ ਦਿਨ ਖੇਡ ਜਗਤ ਲਈ ਬੜਾ ਮਾਯੂਸ ਕੁਨ ਦਿਨ ਸੀਗਾ। ਇਸ ਦਿਨ ਇੱਕ ਮਸ਼ਹੂਰ ਫੁੱਟਬਾਲਰ, ਮਸ਼ਹੂਰ ਕੀ ਉਹ ਫੁੱਟਬਾਲਰ ਜਿਹਦੀ ਕੁਛ ਦਿਨ ਪਹਿਲਾਂ ਤੱਕ ਤੂਤੀ ਬੋਲਦੀ ਸੀ, ਜਿਹੜਾ ਪਿੱਛੇ ਜੇ ਹੋਇਆ ਕੋਕਾ ਅਮਰੀਕਨ ਕੱਪ, ਉਹਦੇ ਵਿੱਚ ਉਹਦੀ ਇੱਕ ਪੈਨਲਟੀ ਜਿਹੜੀ ਮਿਸ ਹੋ ਗਈ ਅਤੇ ਉਹਦੇ ਤੋਂ ਬਾਅਦ ਮੈਸੀ ਦਾ ਜਿਹੜਾ ਕੈਰੀਅਰ ਖਤਮ ਹੋ ਗਿਆ। ਉਹਨੇ ਨਾਲ ਦੀ ਨਾਲ ਸੰਨਿਆਸ ਲੈ ਲਿਆ। ਸੰਨਿਆਸ ਹੀ ਨਹੀਂ ਲੈ ਲਿਆ, ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਪਣਾ ਸਿਤਾਰਾ ਵੀ ਗਰਦਿਸ਼ ਦੇ ਵਿੱਚ ਕਰ ਲਿਆ। ਉਹ ਥੋੜ੍ਹੇ ਦਿਨ ਹੀ ਹੋਏ ਆ ਹਾਲੇ। ਉਹ ਹਾਰ ਦੀ ਜਿਹੜੀ ਸ਼ਾਇਦ ਮਾਯੂਸੀ, ਗਮ ਜਿਹੜਾ ਭੁਲਾ ਵੀ ਨਹੀਂ ਪਾਇਆ ਹੋਣਾ ਕਿ ਇੱਕ ਝਟਕਾ ਉਹਨੂੰ ਹੋਰ ਅੱਜ ਅਦਾਲਤ ਨੇ ਲਾਇਆ। ਟੈਕਸ ਚੋਰੀ ਦੇ ਮਾਮਲੇ 'ਚ ਉਹਨੂੰ 21 ਮਹੀਨੇ ਦੀ ਕੈਦ ਸੁਣਾਈ ਗਈ ਹੈ ਸਜ਼ਾ ਦੇ ਤੌਰ 'ਤੇ। ਔਰ ਇਸ ਤੋਂ ਇਲਾਵਾ ਉਹਦੇ ਪਿਤਾ ਨੂੰ ਵੀ ਜਿਹੜੇ ਆ ਇਸ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਆ ਸੁਣਾਈ ਹੈ। ਨਾਲ ਇਹਨਾਂ ਨੂੰ 2 ਮਿਲੀਅਨ ਯੂਰੋ ਦਾ ਜੁਰਮਾਨਾ ਜਿਹੜਾ ਮੈਸੀ ਨੂੰ ਲਾਇਆ ਗਿਆ, 1.5 ਮਿਲੀਅਨ ਯੂਰੋ ਦਾ ਜੁਰਮਾਨਾ ਜਿਹੜਾ ਉਹਦੇ ਪਿਤਾ ਜਾਰਜ ਨੂੰ ਲਾਇਆ ਗਿਆ। ਯਾਨੀ ਮੈਸੀ ਮੁਸ਼ਕਿਲਾਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ। ਹਾਲਾਂਕਿ ਉਹਦੇ ਕੋਲ ਹਾਲੇ ਮੌਕਾ ਹੈ ਕਿ ਉਹ ਜਿਹੜੀ ਆ ਸਜ਼ਾ ਜਿਹੜੀ ਹੈ ਘੱਟ ਹੋਣ 'ਤੇ ਪ੍ਰੋਬੇਸ਼ਨ 'ਤੇ ਵੀ ਉਹ ਜਾ ਸਕਦਾ, ਜੁਰਮਾਨਾ ਵੀ ਲਾਇਆ ਜਾ ਸਕਦਾ। ਉਹ ਹਾਲੇ ਉਹਦੇ ਕੋਲ ਹੈ ਨੇ ਆਪਸ਼ਨ, ਪਰ ਉਹਦੇ ਲਈ ਜਿਹੜਾ ਸਮਾਂ ਉਹ ਦਿੱਕਤਾਂ ਵਾਲਾ ਆਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਸੀ ਜਿਸ ਤਰੀਕੇ ਦਾ ਉਹਦਾ ਆਪਾਂ ਬਾਲਪਨ ਦੇਖਦੇ ਹਾਂ, ਬਚਪਨ ਦੇਖਦੇ ਹਾਂ, ਕਿੱਡੀਆਂ ਮੁਸ਼ਕਿਲਾਂ ਦੇ ਵਿੱਚੋਂ ਨਿਕਲਿਆ। ਬਿਮਾਰ ਸੀ, ਬਿਮਾਰੀ ਨਾਲ ਪੀੜਤ ਸੀ, ਫਿਰ ਬਿਮਾਰੀ ਤੋਂ ਉਭਰਿਆ 13 ਸਾਲ ਦੀ ਉਮਰ 'ਚ। ਫਿਰ ਉਹਨੂੰ ਕਿੱਦਾਂ ਅੱਗੇ ਲੀਗ ਦੇ ਵਿੱਚ ਖੇਡਣ ਦਾ ਮੌਕਾ ਮਿਲਿਆ, ਕਿੱਦਾਂ ਸੰਸਾਰ ਦੇ ਵਿੱਚ ਪ੍ਰਸਿੱਧ ਹੋਇਆ। ਪਰ ਜਦੋਂ ਉਹਦਾ ਡਾਊਨਫਾਲ ਆਇਆ, ਜਦੋਂ ਮਾੜਾ ਸਮਾਂ ਆਇਆ, ਕਹਿੰਦੇ ਮਾੜਾ ਸਮਾਂ ਪੁੱਛ ਕੇ ਨਹੀਂ ਆਉਂਦਾ, ਜਦੋਂ ਆਇਆ ਤੇ ਉਹ ਇੰਨਾ ਮਾੜਾ ਆਇਆ ਕਿ ਇੱਕੋ ਝਟਕੇ 'ਚ ਸਭ ਕੁਛ ਖਤਮ ਹੋ ਗਿਆ। ਦੂਜੇ ਪਾਸੇ ਇਹੋ ਜਿਹੀ ਕਹਾਣੀ ਹੈ ਜਿਹੜੀ ਬਲੇਡ ਰਨਰ ਪਿਸਟੋਰੀਅਸ ਦੀ ਹੈ। ਜੀ, ਉਹਨੂੰ ਅੱਜ ਸਾਊਥ ਅਫਰੀਕਾ ਦੀ ਇੱਕ ਅਦਾਲਤ ਨੇ 6 ਸਾਲ ਦੀ ਕੈਦ ਸੁਣਾਈ ਹੈ। ਉਹ ਬਲੇਡ ਰਨਰ ਦੇ ਤੌਰ ਤੇ ਉਹ ਇਸ ਕਰਕੇ ਮਸ਼ਹੂਰ ਹੈ ਕਿ ਉਹਦੀਆਂ ਦੋਨੇ ਲੱਤਾਂ ਹੈ ਨਹੀਂ, ਉਹ ਬਲੇਡ ਦੇ ਨਾਲ ਭੱਜਦਾ। ਔਰ ਇੰਨਾ ਜਿਹੜੇ ਉਹ ਬਲੇਡ ਜੇ ਹੁੰਦੇ ਆ ਉਹ ਗੋਡਿਆਂ ਤੋਂ ਥੱਲੇ ਉਹ ਲਾ ਕੇ ਭੱਜਦਾ, ਔਰ ਇੰਨਾ ਤੇਜ਼ ਭੱਜਦਾ ਕਿ ਮੈਂ ਕਹਿੰਦਾ ਕਿ ਇਨਸਾਨ ਹੈਰਾਨ ਰਹਿ ਜਾਂਦਾ ਸੀਗਾ। ਤੇ 2013 ਦੇ ਵਿੱਚ ਉਹਨੇ ਆਪਣੀ ਗਰਲਫਰੈਂਡ ਰੀਵਾ ਸਟੀਨਕੈਂਪ ਦਾ ਮਰਡਰ ਕਰ ਦਿੱਤਾ ਸੀਗਾ। ਉਸ ਕਤਲ ਦੇ ਦੋਸ਼ ਹੇਠ ਪਹਿਲਾਂ ਇਹ ਸਾਲ ਕੈਦ ਨੇ ਕੱਟੀ ਸੀਗੀ, ਸਜ਼ਾ ਜੇਲ੍ਹ ਕੱਟ ਕੇ ਆਇਆ ਸੀ, ਪਰ ਅੱਜ ਇਹਨੂੰ ਐਕਸਟਰਾ ਜਿਹੜੀ ਹੈ 6 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਹ ਪਿਸਟੋਰੀਅਸ ਉਹ ਬੰਦਾ ਹੈ ਜਿਹੜਾ ਇੱਕੋ ਇੱਕ ਦੁਨੀਆ ਦਾ ਅੰਗਹੀਣ ਖਿਡਾਰੀ ਹੋਇਆ ਜਿਹਨੇ ਓਲੰਪਿਕ ਦੇ ਵਿੱਚ ਦੌੜ ਲਾਈ ਹੈ। ਦੇਖੋ, ਦੋਵੇਂ ਲੱਤਾਂ ਤੋਂ ਆਰੀ ਬੰਦਾ ਹੈ, ਔਰ ਫਿਰ ਵੀ ਆਰੀ ਹੋਣ ਦੇ ਬਾਵਜੂਦ ਜਿਹੜੇ ਪੂਰੇ ਬੰਦੇ ਆ, ਸਾਬਤੇ ਬੰਦੇ, ਉਹਨਾਂ ਦੌੜਾਕਾਂ ਦੇ ਨਾਲ ਦੌੜਿਆ। ਇਹ ਵਾਕਿਆ ਬਹੁਤ ਟੈਲੈਂਟਡ ਸੀਗਾ। ਪਰ ਜੋ ਗਲਤੀ ਹੋਈ, ਹਾਲਾਂਕਿ ਇਹਨੇ ਸਫਾਈ ਦਿੱਤੀ ਹੈ ਕਿ ਜਦੋਂ ਉਹ ਆਈ ਹੈ ਸਟੀਨਕੈਂਪ ਮੇਰੇ ਕਮਰੇ 'ਚ, ਮੈਨੂੰ ਇਹ ਲੱਗਾ ਕਿ ਚੋਰ ਆ ਅਤੇ ਮੈਂ ਗਲਤੀ ਨਾਲ ਗੋਲੀ ਚਲਾ ਬੈਠਾ, ਮੈਂ ਇਹ ਨਹੀਂ ਜਾਣ ਸਕਿਆ ਕਿ ਮੇਰੀ ਪ੍ਰੇਮਿਕਾ ਹੈ। ਤਾਂ ਉਹ ਸਫਾਈ ਹੈ ਜਿਹੜੀ ਉਹ ਇਹਦੀ ਨਹੀਂ ਉਤਰੀ ਪੂਰੀ ਕਸੌਟੀ 'ਤੇ, ਅਦਾਲਤ ਦੀ ਕਸੌਟੀ 'ਤੇ ਪੂਰੀ ਨਹੀਂ ਉਤਰੀ, ਪਰ ਇੱਕ ਅੰਗਹੀਣ ਦਾ ਥੋੜ੍ਹਾ ਜਿਹਾ ਇਹਨੂੰ ਜਿਹੜਾ ਉਹ ਲਾਭ ਜ਼ਰੂਰ ਮਿਲਿਆ। ਪਰ ਦੋਵਾਂ ਖਿਡਾਰੀਆਂ ਦਾ ਜੇ ਦੇਖ ਲਈਏ, ਦੋਵਾਂ ਖਿਡਾਰੀਆਂ ਦਾ ਜਿਹੜਾ ਸੁਨਹਿਰੀ ਯੁੱਗ ਸੀ ਉਹਦਾ ਅੰਤ ਕੋਈ ਸੁਖਦ ਹੋਇਆ ਜਾਪਦਾ ਰਹੀ। ਜੀ ਜੀ, ਅਤੇ ਅੱਗੇ ਵਧਦੇ ਹਾਂ ਮਿੰਟੂ ਜੀ। ਵੀ ਰਾਜਸਥਾਨ ਦਾ ਸ਼ਹਿਰ ਕੋਟਾ ਬਣਿਆ ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਕੇਂਦਰ। ਇਹ ਕੋਟਾ ਸ਼ਹਿਰ ਹੈ ਨਾ ਜੀ, ਜਿਹੜਾ
ਇਹ ਕਿਸੇ ਤੁਸੀਂ ਅਮਲੀ ਨੂੰ ਪੁੱਛ ਲਓ ਕਿ ਉਹਨੂੰ ਭਾਵੇਂ ਨਾਲ ਦਾ ਪਿੰਡ ਨਹੀਂ ਪਤਾ ਕਿ ਨਾਲ ਉਹਦੇ ਕਿਹੜਾ ਪਿੰਡ ਆ, ਪਰ ਉਹਨੂੰ ਬੂੰਦੀ ਕੋਟਾ ਜ਼ਰੂਰ ਯਾਦ ਹੋਏਗਾ ਕਿ ਬੂੰਦੀ ਕੋਟਾ ਰਾਜਸਥਾਨ ਦੇ ਵਿੱਚ ਕੋਈ ਸ਼ਹਿਰ ਹੈਗਾ। ਉਹਦਾ ਕਾਰਨ ਇਹ ਹੈ ਕਿ ਉੱਥੇ ਡੋਡਿਆਂ ਵਾਲੀਆਂ ਚੱਕੀਆਂ ਬਹੁਤ ਨੇ, ਡੋਡੇ ਪੀਂਦੇ ਉੱਥੇ, ਬਹੁਤ ਵੱਡੀਆਂ ਵੱਡੀਆਂ ਚੱਕੀਆਂ ਲੱਗੀਆਂ, ਤੇ ਉਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਸਮਾਨ ਆ ਉਧਰੋਂ ਆਉਂਦਾ ਵਾ। ਤੇ ਉਹ ਭਾਵੇਂ ਆਪਣੇ ਸ਼ਹਿਰ ਕਦੇ ਨਾ ਗਏ ਹੋਣ, ਪਰ ਬੂੰਦੀ ਕੋਟਾ ਜ਼ਰੂਰ ਜਿਹੜਾ ਉਹਨਾਂ ਦੇ ਕਿਤੇ ਨਾ ਕਿਤੇ ਲਾਇਆ ਹੁੰਦਾ। ਸੋ ਇਹ ਬੂੰਦੀ ਕੋਟਾ ਹੁਣ ਉਹਨਾਂ ਚੱਕੀਆਂ ਤੋਂ ਇਲਾਵਾ ਇੱਕ ਹੋਰ ਚੀਜ਼ ਲਈ ਮਸ਼ਹੂਰ ਆ ਕਿ ਉੱਥੇ ਬਹੁਤ ਜਿਹੜੀਆਂ ਉੱਚ ਮਿਆਰੀ ਪੜ੍ਹਾਈਆਂ, ਉੱਚ ਮਿਆਰੀ ਕੋਰਸਾਂ ਦੇ ਲਈ ਉੱਥੇ ਜੋ ਤਿਆਰੀਆਂ ਹੁੰਦੀਆਂ, ਕੋਚਿੰਗ ਸੈਂਟਰ ਹੈ, ਤਾਂ ਪੂਰੇ ਮੁਲਕ ਦੇ ਵਿੱਚੋਂ ਉੱਥੇ ਵਿਦਿਆਰਥੀ ਤਿਆਰੀ ਲਈ ਆਉਂਦੇ ਆ। ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਅੱਗੇ ਪ੍ਰੀਖਿਆ ਦੇਣ ਲਈ ਉੱਥੇ ਤਿਆਰੀ ਕਰਦੇ ਆ, ਤੇ ਉਹ ਹੱਬ ਬਣਿਆ ਪਿਆ, ਐਜੂਕੇਸ਼ਨਲ ਹੱਬ ਕਹਿ ਸਕਦੇ ਉਹਨੂੰ, ਪੜ੍ਹਾਈ ਦਾ ਇੱਕ ਛੋਟਾ ਜਿਹਾ ਕੇਂਦਰ ਹੈ, ਪਰ ਉਹ ਹੁਣ ਖੁਦਕੁਸ਼ੀਆਂ ਦਾ ਕੇਂਦਰ ਵੀ ਬਣਦਾ ਜਾ ਰਿਹਾ। ਇਸ ਸਾਲ 9 ਵਿਦਿਆਰਥੀ ਖੁਦਕੁਸ਼ੀਆਂ ਕਰ ਗਿਆ, ਜਿਹਦੇ 'ਚ ਇੱਕ ਨਿਖਲ ਨੈਨ ਜਿਹੜਾ ਉਹਨੇ ਰਾਤੀ ਹੋਸਟਲ ਦੇ ਵਿੱਚ ਆਪਣੇ ਆਪ ਨੂੰ ਫਾਇਲ ਟੰਗ ਲਿਆ, ਉਹਦੀ ਮੌਤ ਹੋ ਗਈ ਹੈ। ਛੋਟੀ ਜਿਹੀ ਉਮਰ ਦਾ ਹੀ ਸੀਗਾ ਉਹ ਵੀ, ਤੇ ਉਹਦਾ ਜਿਹੜਾ ਕਾਰਨ ਆ ਉਹ ਇਹੀ ਹੈ ਕਿ ਪੜ੍ਹਾਈ ਦੇ ਵਿੱਚ ਉਹਨੂੰ ਅਸਫਲਤਾ ਮਿਲੀ, ਤੇ ਉਹਨੇ ਇਸ ਅਸਫਲਤਾ ਤੋਂ ਹਤਾਸ਼ ਹੋ ਕੇ, ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਆਪ ਹੀ ਲੈ ਲਈ, ਆਪ ਹੀ ਖਤਮ ਕਰ ਲਈ। ਇਹ 9ਵਾਂ ਖੁਦਕੁਸ਼ੀ ਕੇਸ ਸੀਗਾ ਇਸ ਸਾਲ ਦੇ ਵਿੱਚ। ਹਾਲੇ ਸਾਲ ਤੋੜ ਚੜ੍ਹਨਾ ਹੈ, ਜਦ ਤੱਕ ਤੁਸੀਂ ਦੇਖ ਲਓ ਕਿ ਜੇ ਇਸੇ ਹਿਸਾਬ ਦੇ ਨਾਲ ਚੱਲਿਆ ਹੋਇਆ ਤਾਂ ਵਿਦਿਆਰਥੀਆਂ ਦਾ ਜਿਹੜਾ ਖੁਦਕੁਸ਼ੀਆਂ ਦਾ ਸਿਲਸਿਲਾ ਅੰਕੜਾ ਹੈ ਕਿੱਥੋਂ ਤੱਕ ਪਹੁੰਚ ਸਕਦਾ ਹੈ। ਪਰ ਜਿੱਥੋਂ ਤੱਕ ਸਵਾਲ ਹੈ, ਸਾਡੇ ਪੰਜਾਬ ਦੇ ਵਿੱਚ ਵੇਖੋ ਨਤੀਜੇ ਆਏ ਸੀ, ਤੇ ਇੱਕ ਕੁੜੀ ਨੇ ਗੋਲੀ ਮਾਰ ਲਈ ਸੀ ਮੋਗੇ, ਇੱਕ ਹੋਰ ਕੁੜੀ ਸੀ ਉਹਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਪਤਾ ਨਹੀਂ ਬਚ ਗਈ ਸੀ ਬਾਅਦ ਦੇ ਵਿੱਚ ਕਿ ਮਰ ਗਈ, ਉਹਨੇ ਜ਼ਹਿਰ ਪੀ ਲਿਆ ਸੀਗਾ। ਇੱਕ ਹੋਰ ਮੁੰਡਾ ਸੀ, ਉਹਨੇ ਖੁਦਕੁਸ਼ੀ ਕਰ ਲਈ ਸੀ। ਸੋ ਇਹ ਹਰੇਕ ਥਾਂ ਤੇ ਸਮੱਸਿਆ ਬਣਦੀ ਜਾ ਰਹੀ ਹੈ ਭਾਰਤ ਦੇ ਵਿੱਚ, ਖਾਸ ਤੌਰ ਤੇ ਕਿ ਜਦੋਂ ਕੋਈ ਵੀ ਵਿਦਿਆਰਥੀ ਅਸਫਲਤਾ ਦਾ ਸਾਹਮਣਾ ਕਰਦਾ ਹੈ ਤੇ ਉਦੋਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਉਹ ਹਤਾਸ਼, ਇੰਨਾ ਜ਼ਿਆਦਾ ਉਹ ਮਾਯੂਸ ਕਰ ਪੈਂਦਾ ਕਿ ਅਖੀਰ ਉਹਨੂੰ ਖੁਦਕੁਸ਼ੀ ਦਾ ਦਰਵਾਜ਼ਾ ਜਿਹੜਾ ਉਹੀ ਦਿਖਾਈ ਦੇਣ ਲੱਗ ਪੈਂਦਾ। ਪਰ ਮੇਰੇ ਖਿਆਲ ਦੇ ਨਾਲ ਇਹਦੇ ਲਈ ਜ਼ਿੰਮੇਵਾਰੀਆਂ ਕੁਛ ਜਿਹੜੀਆਂ ਸਾਡੇ ਮਾਪਿਆਂ ਦੀਆਂ ਵੀ, ਅਧਿਆਪਕਾਂ ਦੀਆਂ ਵੀ ਆ। ਇੱਥੇ ਮਾਪੇ ਤੇ ਅਧਿਆਪਕ ਦੋਵੇਂ ਇੱਕੋ ਜਿਹੇ ਆ, ਉਹ ਹਮੇਸ਼ਾ ਹੀ ਇਹੋ ਹੀ ਰੱਟ ਲਾਉਂਦੇ ਕਿ ਤੇਰੇ ਇੰਨੇ ਨੰਬਰ ਆਉਣੇ ਚਾਹੀਦੇ, ਤੇਰੇ ਆਹ ਹੋਣਾ ਚਾਹੀਦਾ, ਤੂੰ ਇਹਦੇ 'ਚ ਰੈਂਕ ਲੈਣਾ ਚਾਹੀਦਾ, ਤੈਨੂੰ ਇਹਦੇ 'ਚ ਤੇਰੀ ਰੈਂਕਿੰਗ ਇੰਨੀ ਹੋਣੀ ਚਾਹੀਦੀ ਆ। ਸਾਨੂੰ ਹਮੇਸ਼ਾ ਸਫਲਤਾ ਨਹੀਂ ਕਰਨੀ ਚਾਹੀਦੀ। ਨਾਲ ਬੱਚੇ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਕਿਸੇ ਮੌਕੇ ਤੇ ਤੈਨੂੰ ਅਸਫਲਤਾ ਦਾ ਵੀ ਸਾਹਮਣਾ ਕਰਨਾ ਪਵੇਗਾ, ਤੇ ਉਸ ਦੌਰ ਦੇ ਵਿੱਚ ਨਿਰਾਸ਼ ਹੋਣ ਦੀ ਲੋੜ ਨਹੀਂ। ਤੂੰ ਆਪਣੇ ਆਪ ਨੂੰ ਵੇਖ ਕਿ ਤੇਰੀਆਂ ਕੋਸ਼ਿਸ਼ਾਂ ਦੇ ਵਿੱਚ ਤੇ ਕੋਈ ਕਸਰ ਨਹੀਂ। ਜੇ ਤੇਰੀਆਂ ਕੋਸ਼ਿਸ਼ਾਂ ਦੇ ਵਿੱਚ ਤੇਰੀ ਇਮਾਨਦਾਰੀ ਹੈ ਤਾਂ ਤੇਰੀ ਸਮਝ ਲਓ ਕਿ ਅਸਫਲਤਾ ਵੀ ਸਫਲਤਾ ਹੈ। ਸੋ ਇਹੋ ਜਿਹਾ ਪਾਠ ਪੜ੍ਹਾਉਣ ਦੀ ਲੋੜ ਆ ਕਿ ਇਹ ਦੱਸਣ ਦਾ ਸਮਝਾਉਣ ਦਾ ਵੇਲਾ ਆ ਗਿਆ ਹੈ ਕਿ ਆਂਡੇ ਤੇ ਵਾਅਦੇ ਆ ਜਿਹੜੇ ਉਹ ਟੁੱਟ ਜਾਂਦੇ, ਕੋਸ਼ਿਸ਼ਾਂ ਸਫਲ ਹੁੰਦੀਆਂ। ਜੇ ਇੱਕ ਵਾਰੀ ਨਾਕਾਮਯਾਬ ਵੀ ਹੋ ਗਏ ਤੇ ਦੂਜੀ ਵਾਰ ਕੋਸ਼ਿਸ਼ ਕਰ ਲਓ। ਇਹ ਸਮਝਾਉਣ ਦੀ ਲੋੜ ਹੈ ਵਿਦਿਆਰਥੀਆਂ। ਜੀ ਅੱਗੇ ਵੱਧਦੇ ਹਾਂ ਮਿੰਟੂ ਜੀ। ਵੀ ਬਾਦਲ ਪਿੰਡ ਵਿੱਚ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਨਾਲ ਲੱਗਦੀ ਟੈਂਕੀ ਤੇ ਚੜੇ ਬੇਰੁਜ਼ਗਾਰ ਅਧਿਆਪਕ, ਇਹਨਾਂ ਨੇ ਗੁਰਿਲਾ ਐਕਸ਼ਨ ਕੀਤਾ। ਜਿਵੇਂ ਗੁਰਿਲਾ ਆਪਾਂ ਦੇਖਦੇ ਹੁੰਦੇ ਕਿ ਲੁੱਕ ਛਿਪ ਕੇ ਐਕਸ਼ਨ ਕਰ ਜਾਣਾ, ਫਿਰ ਲੋਪ ਹੋ ਜਾਣਾ। ਇਹਨਾਂ ਨੇ ਗੁਰਿਲਾ ਐਕਸ਼ਨ ਕੀਤਾ ਕਿਉਂਕਿ ਇਹ 1.5 ਕੁ ਮਹੀਨੇ ਦੇ ਜੈ ਸਿੰਘ ਵਾਲਾ ਪਿੰਡ ਆ ਬਠਿੰਡਾ ਬਾਦਲ ਰੋਡ ਤੇ, ਉੱਥੇ ਬੈਠੇ ਸਨ। 2-3 ਵਾਰੀ ਡਾਂਗਾ ਵਿਚਾਰਿਆਂ ਨੇ ਖਾ ਲਈਆਂ, ਪਰ ਨਾ ਉੱਥੇ ਕੋਈ ਪੱਤਰਕਾਰ ਬੌੜਦਾ ਸੀ ਤੇ ਨਾ ਕੋਈ ਨੇਤਾ ਜਾਂਦਾ ਸੀ ਗੱਲ ਸੁਣਨ। ਫਿਰ ਅਖੀਰੀ ਇਹਨਾਂ ਨੇ ਕਿਹਾ ਕਿ ਹੁਣ ਬਾਦਲ ਪਿੰਡ ਨੂੰ ਚਾਲੇ ਪੈ ਜਾਣ, ਉੱਥੇ ਪੱਤਰਕਾਰ ਵੀ ਭੱਜੇ ਆਉਣਗੇ ਤੇ ਅਫਸਰ ਵੀ ਭੱਜੇ ਆਉਣਗੇ। ਸੋ ਇਹ ਅੱਜ ਤੜਕੇ 3 ਕੁ ਵਜੇ ਹੋ ਸਕਦਾ ਉੱਥੋਂ ਤੇ ਅੱਧੀ ਰਾਤ ਹੀ ਚੱਲ ਪਏ ਹੋਣ। ਜੈ ਸਿੰਘ ਵਾਲੇ ਦੀ ਵਿੱਥ ਜਿਹੜੀ ਹੈ ਬਾਦਲ ਪਿੰਡ ਤੋਂ ਉਹ 14 ਕੁ ਕਿਲੋਮੀਟਰ ਦੀ ਹੈ ਲਗਭਗ, ਤੇ 10 ਜਣੇ ਇਹ ਵੜੇ ਆ। ਜਦੋਂ ਇਹ ਟੈਂਕੀ ਤੇ ਆਏ, ਜਿਹੜੀ ਟੈਂਕੀ ਬਾਦਲਾਂ ਦੀ ਰਿਹਾਇਸ਼ ਤੋਂ ਕੁਝ ਫਰਲਾਂਗ ਦੀ ਦੂਰੀ ਤੇ, ਜੇ ਮੈਂ ਮੀਟਰਾਂ 'ਚ ਗਿਣਾ ਤੇ ਮਸਾਂ 70 ਕੁ ਮੀਟਰ ਦੂਰ ਹੋਣੀ ਹੈ ਘਰ ਤੋਂ ਉਹਨਾਂ ਦੇ, ਤਾਂ ਉਸ ਟੈਂਕੀ ਤੇ 3:30 ਵਜੇ ਅੱਪੜੇ ਆ। ਔਰ ਉੱਥੇ ਉਹਨਾਂ ਦੀ ਥੋੜ੍ਹੀ ਮਾਮੂਲੀ ਝੜਪ ਵੀ ਹੋਈ ਪੁਲਿਸ ਵਾਲਿਆਂ ਨਾਲ। ਝੜਪ ਹੋਣ ਤੋਂ ਬਾਅਦ 7 ਤਾਂ ਜਿਹੜੇ ਸੀ ਉਹ ਤਾਂ ਖਿੰਡ ਪੁੰਡ ਗਏ, ਇੱਧਰ ਉੱਧਰ ਹੋ ਗਏ, ਪਰ 3 ਜਣੇ ਸੀਗੇ ਜਿਹੜੇ ਉਹ ਟੈਂਕੀ ਤੇ ਚੜ੍ਹੇ ਗਏ। ਸਾਰਾ ਦਿਨ ਟੈਂਕੀ ਤੇ ਰਹੇ। ਹੁਣ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕਰਨਾ ਸੀ ਉਦੋਂ ਪਹਿਲਾਂ ਅਪਡੇਟ ਆਈ ਹੈ ਕਿ ਉਹ ਉਤਰ ਆਏ ਆ ਥੱਲੇ, ਸਾਰਾ ਦਿਨ ਰਹੇ। ਉਹ ਆਪਣੀਆਂ ਮੰਗਾਂ ਜਿਹੜੀਆਂ
ਉਹ ਮੰਗ ਰਹੇ ਆ। ਮੰਗਾਂ ਉਹਨਾਂ ਦੀਆਂ ਕੋਈ ਗੈਰ, ਆਪਾਂ ਇਹ ਨਹੀਂ ਕਹਿ ਸਕਦੇ ਕਿ ਗੈਰ ਵਾਜਬ ਆ, ਕਿਉਂਕਿ ਉਹ ਲੋਕ ਨੇ ਜਿਨ੍ਹਾਂ ਨੇ 5 ਵਾਰੀ ਟੈਸਟ ਪਾਸ ਕੀਤਾ, ਔਰ ਖ਼ਾਸ ਤੌਰ ਤੇ ਉਹ ਲੋਕ ਨੇ ਜਿਹੜੇ ਲੱਖਾਂ ਦੇ ਵਿੱਚੋਂ ਨਿੱਤਰ ਕੇ 6000 ਜਿਹੜੇ ਟੈਟ ਪਾਸ ETT ਅਧਿਆਪਕ ਨੇ, ਔਰ ਉਹ ਕਹਿੰਦੇ ਆ ਕਿ ਤੁਸੀਂ ਇਹ 4000 ਜਿਹੜੀ ਭਰਤੀ ਕਰ ਰਹੇ ਹੋ ਇਹਨੂੰ ਵਧਾ ਕੇ ਸ਼ੋਧ ਪੱਤਰ ਜਾਰੀ ਕਰਕੇ ਇਹਨੂੰ 6000 ਕਰੋ, ਘੱਟੋ ਘੱਟ ਜਿਹੜਾ ਸਾਡਾ ਹੱਕ ਬਣਦਾ ਅਸੀਂ ਤੇ ਉਹਦੇ ਲਈ ਯੋਗ ਹੋਈਏ। ਮੌਕਾ ਕਿਹਨੂੰ ਮਿਲਣਾ, ਕਿਹਨੇ ਆਉਣਾ, ਉਹ ਗੱਲ ਬਾਅਦ ਦੀ ਹੈ। ਸੋ ਇਸ ਮੰਗ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਆ। ਪਰ ਇਸ ਸਾਰੇ ਘਟਨਾਕ੍ਰਮ ਦੇ ਵਿੱਚ 2 ਚੀਜ਼ਾਂ ਜਿਹੜੀਆਂ ਉਹ ਵਿਚਾਰਨ ਵਾਲੀਆਂ। ਪਹਿਲੀ ਗੱਲ ਤੇ ਇਹ ਕਿ ਸੁਰੱਖਿਆ ਦੇ ਨੁਕਤੇ ਤੋਂ ਜਿਹੜਾ ਪਿੰਡ ਬਾਦਲ ਪੰਜਾਬ ਦਾ ਸਭ ਤੋਂ ਅਹਿਮ ਪਿੰਡ ਹੈ, ਉਹਦੇ ਵਿੱਚ ਇਸ ਤਰ੍ਹਾਂ ਦਾ ਗੁਰੀਲਾ ਐਕਸ਼ਨ ਹੋ ਜਾਣਾ, ਉਹ ਸੁਰੱਖਿਆ ਪ੍ਰਬੰਧਾਂ ਤੇ ਸਵਾਲੀਆ ਨਿਸ਼ਾਨ ਆ। ਔਰ ਹੱਦ ਦੀ ਗੱਲ ਤੇ ਇਹ ਹੈ ਕਿ ਜਦੋਂ ਟੈਂਕੀ ਤੇ ਆਏ ਉੱਥੇ 5-7 ਜਣੇ ਸੀ ਪੁਲਿਸੀਏ, ਤੇ ਉਹਨਾਂ ਦੇ ਵਿੱਚੋਂ ਇੱਕ ਹੀ ਜਾਗਣ ਡਿਆ ਸੀ, ਬਾਕੀ ਸੁਫਨ ਸੰਸਾਰ ਦੀ ਸੈਰ ਕਰਨ ਡਏ ਸੀਗੇ, ਉਹ ਘਰਾੜੇ ਮਾਰਨ ਡਏ ਸੀ। ਸੋ ਇੱਕ ਜਾਗਦਾ ਸੀ, ਉਹ ਜਦੋਂ ਤੱਕ ਉਹਨੇ ਰੌਲਾ ਪਾਇਆ, ਹੱਥੋਂ ਪਾਈ ਹੋਏ, ਉਦੋਂ ਤੱਕ 3 ਜਣੇ ਉੱਤੇ ਚੜ੍ਹ ਗਏ, ਬਾਕੀ ਭੱਜ ਭੁੱਜ ਗਏ। ਸੋ ਉਹ ਜਿਹੜੇ ਬਾਹਰ ਬੈਠੇ ਸੀਗੇ, ਜਿਹੜੇ ਇਹ ਤੇ ਟੈਂਕੀ ਤੇ ਤੈਨਾਤ ਸੀ, ਬਾਹਰ ਬਹੁਤ ਸਾਰੀ ਪੁਲਿਸ ਹੁੰਦੀ ਹੈ। ਬਾਦਲ ਪਿੰਡ ਛੋਟਾ ਜਿਹਾ ਹੀ ਆ, ਕੋਈ ਬਹੁਤਾ ਵੱਡਾ ਨਹੀਂ, ਤੇ ਜੇ ਰਾਤ ਨੂੰ ਜਾਈਏ ਤੇ ਤੁਹਾਨੂੰ ਹਰੇਕ ਮੋੜ ਤੇ, ਹਰੇਕ ਚੌਂਕ ਤੇ ਜਿਹੜੀ ਹੈ ਪੋਸਟ, ਤੇ ਬਾਹਰਲੇ ਪਾਸੇ ਹਰੇਕ ਰਸਤੇ, ਹਰੇਕ ਪਹੀ ਤੇ ਤੁਹਾਨੂੰ ਪੁਲਿਸ ਦਾ ਤੰਬੂ ਦਿਸੇਗਾ। ਉਹ ਕਿਵੇਂ ਲੰਘਿਆ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਪਰ ਜਦੋਂ ਪਤਾ ਲੱਗਿਆ ਤੜਕੇ, ਹੜਕੰਪ ਮਚ ਗਿਆ, ਭੁਚਾਲ ਆ ਗਿਆ, ਸਾਰੀ ਅਫਸਰਸ਼ਾਹੀ ਉੱਥੇ ਗਈ, ਇਹਨਾਂ ਨੂੰ ਵਰਾਇਆ ਵੀ, ਪਰ ਇਹ ਉਦੋਂ ਉਤਰੇ ਨਹੀਂ। ਦੂਜੀ ਗੱਲ ਜਿਹੜੀ ਇਸ ਮਸਲੇ ਦੇ ਵਿੱਚ ਆ, ਉਹ ਇੱਕ ਅਹਿਮ ਗੱਲ ਆ ਕਿ ਜਦੋਂ ਉਹ ਨਹੀਂ ਉਤਰੇ ਤਾਂ ਉਹਨਾਂ ਦਾ ਪਾਣੀ ਬੰਦ ਕਰ ਦਿੱਤਾ ਗਿਆ, ਕਿਉਂਕਿ ਉਹਨਾਂ ਦੇ ਬੈਗ ਬੁੱਕ ਜਿਹੜੇ ਸੀਗੇ, ਤਿਆਰੀ ਸੀ, ਉਹ ਥੱਲੇ ਹੀ ਰਹਿ ਗਈ ਉਲਝੇ। ਜਦੋਂ ਪੁਲਿਸ ਵਾਲਿਆਂ ਨਾਲ ਉਹ ਇਕੱਲੇ ਚੜੇ, ਨਿੱਕਰਾਂ ਦੇ ਵਿੱਚ ਹੀ ਸੀਗੇ, ਸ਼ਾਰਟਸ ਪਾਈਆਂ ਹੋਈਆਂ ਸੀ ਉਹਨਾਂ ਨੇ, ਤੇ ਉਹਨਾਂ ਦੇ ਕੋਲ ਕੱਖ ਨਹੀਂ ਸੀ। ਉਹਨਾਂ ਨੇ ਪਾਣੀ ਵੀ ਮੰਗਿਆ, ਪਰ ਇਹਨਾਂ ਨੇ, ਅਫਸਰਾਂ ਨੇ, ਕਿਉਂਕਿ ਸੁਖਬੀਰ ਸਿੰਘ ਬਾਦਲ ਉੱਥੇ ਸੀ, ਉਹ ਜਾਂਦਾ ਕਹਿ ਗਿਆ ਸੀ ਕਿ ਸ਼ਾਮ ਤੱਕ ਇਹ ਥੱਲੇ ਆ ਜਾਣੇ ਚਾਹੀਦੇ ਆ, ਨਹੀਂ ਤੇ ਤੁਹਾਨੂੰ ਥੱਲੇ ਮੈਂ ਲਾ ਦਿਆਂਗਾ। ਸੋ ਉਸ ਕਰਕੇ ਇਹਨਾਂ ਨੇ ਪਾਣੀ ਵੀ ਰੋਕ ਦਿੱਤਾ। ਔਰ ਮੇਰੇ ਖਿਆਲ ਦੇ ਨਾਲ 3 ਤੋਂ ਲਾਈਏ, ਜੇ ਆਪਾਂ 6-7 ਵੀ ਸ਼ਾਮ ਦਾ ਲਾਈਏ, ਤੇ 15 ਕੁ ਘੰਟੇ ਬਣਦੇ ਆ। ਪਾਣੀ ਤੋਂ ਬਗੈਰ ਬੰਦੇ ਨੇ ਰਹਿਣਾ ਜਿਹੜਾ ਕੜਕਦੀ ਧੁੱਪ ਦੇ ਵਿੱਚ ਬਹੁਤ ਮੁਸ਼ਕਿਲ ਹੈ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਜੇ ਪਾਣੀ ਨਹੀਂ ਦੇਣਾ, ਸਾਨੂੰ ਗਲਾਸ ਹੀ ਦੇ ਦਿਓ, ਅਸੀਂ ਆਪਣਾ ਪਿਸ਼ਾਬ ਹੀ ਪੀ ਕੇ ਆਪਣਾ ਜੀਵਨ ਜਿਹੜੀ ਜ਼ਿੰਦਗੀ ਬਚਾ ਸਕੀਏ। ਸੋ ਇਹੋ ਜਿਹਾ ਜਿਹੜਾ ਸਾਹਮਣੇ ਆਇਆ, ਇਹ ਕੰਮ ਜਿਹੜਾ ਸੀਗਾ, ਦੇਖੋ ਉਹ ਹੱਕ ਮੰਗਦੇ, ਸਰਕਾਰ ਨੇ ਦੇਣੇ ਜਾਂ ਨਾ ਦੇਣੇ, ਇਹ ਗੱਲ ਉਹ ਦੋਨਾਂ ਧਿਰਾਂ ਤੇ ਡਿਪੈਂਡ ਕਰਦੀ, ਦੋਨਾਂ ਧਿਰਾਂ ਤੇ ਨਿਰਭਰ ਕਰਦੀ ਹੈ ਕਿ ਉਹਨਾਂ ਨੇ ਹੱਕਾਂ ਤੱਕ ਕਿੱਥੋਂ ਤੱਕ ਜਾਣਾ, ਇਹਨਾਂ ਨੇ ਦੇਣੇ ਕਿ ਨਹੀਂ। ਪਰ ਜੋ ਆਹ ਕੰਮ ਕੀਤਾ ਕਿ ਪਾਣੀ ਤੱਕ ਨਹੀਂ ਦਿੱਤਾ, ਇਹ ਗੈਰ ਮਨੁੱਖੀ ਸੀ, ਗੈਰ ਇਖਲਾਕੀ ਕੰਮ ਸੀ। ਇਹਨਾਂ ਅਫਸਰਾਂ ਨੂੰ, ਇਹਨਾਂ ਨੇਤਾਵਾਂ ਨੂੰ ਸਮਝਣਾ ਚਾਹੀਦਾ ਕਿ ਕੱਲ ਨੂੰ ਸੰਸਾਰੀਕਰਨ ਦੇ ਦੌਰ ਵਿੱਚ ਇਹ ਟੈਂਕੀ ਇੱਥੇ ਹੀ ਖੜੀ ਹੋ ਸਕਦੀ ਹੈ, ਤੇ ਇਸ ਟੈਂਕੀ ਤੇ ਤੁਹਾਡੇ ਧੀਆਂ ਪੁੱਤਰ ਵੀ ਹੋ ਸਕਦੇ ਆ। ਜੀ ਜੀ, ਅੱਗੇ ਵਧਦੇ ਹਾਂ। ਫਿਲਮ ਡਿਸ਼ਮ ਦੇ ਨਿਰਦੇਸ਼ਕ ਨੇ ਸ਼੍ਰੀ ਸਾਹਿਬ ਵਾਲੇ ਗੀਤ ਲਈ ਮੁਆਫੀ ਮੰਗੀ। ਇਹ ਜਿਹੜਾ ਮਸਲਾ ਸੀ ਕਾਫੀ ਉਦੋਂ ਕਾਫੀ ਵੱਡੇ ਪੱਧਰ ਤੇ ਉਛਲਿਆ, ਪਰ ਹੁਣ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਇਹ ਦੱਸਿਆ ਕਿ ਜਿਹੜਾ ਡਿਸ਼ਮ ਦਾ ਨਿਰਦੇਸ਼ਕ ਸੀਗਾ ਰੋਹਿਤ ਧਵਨ, ਉਹਨੇ ਸਿੱਖ ਭਾਈਚਾਰੇ ਤੋਂ ਮਾਫੀ ਮੰਗ ਲਈ ਹੈ। ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ, ਮਾਫ ਕਰਨਾ, ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ। ਉਹ ਕਹਿੰਦੇ ਕਿ ਸਿੱਖ ਜਗਤ ਤੋਂ ਉਹਨਾਂ ਨੇ ਮਾਫੀ ਮੰਗ ਲਈ ਹੈ। ਰੋਹਿਤ ਧਵਨ ਨੇ ਜੈਕਲੀਨ ਡਿਸੂਜਾ ਨੇ ਜਿਸ ਗਾਣੇ ਦੇ ਵਿੱਚ ਸ੍ਰੀ ਸਾਹਿਬ ਪਾਇਆ ਸੀ, ਉਹਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਸਿੱਖਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ। ਹੈ ਵੀ ਇਹ ਜਿਹੜੀ ਹੈ ਅੱਤ ਦਰਜੇ ਦੀ ਘਟੀਆ ਹਰਕਤ ਸੀ, ਔਰ ਉਹਦਾ ਨੋਟਿਸ ਵੀ ਲਿਆ ਗਿਆ ਸਿੱਖ ਜਥੇਬੰਦੀਆਂ ਵੱਲੋਂ, ਜਿਹਦੇ ਵਿੱਚ ਇਹ ਮਾਮਲਾ ਹੁਣ ਸਾਹਮਣੇ ਆਇਆ। ਇਹਨਾਂ ਨੇ ਕਿਹਾ ਕਿ ਇਸ ਗਾਣੇ ਨੂੰ, ਡਾਇਰੈਕਟਰ ਨੇ ਕਿਹਾ ਕਿ ਰੀਸ਼ੂਟ ਕਰਕੇ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ। ਚਲੋ ਚੰਗੀ ਗੱਲ ਆ, ਪਰ ਦੇਖੋ ਮਨਜਿੰਦਰ ਸਿੰਘ ਸਰਸਾ ਹੋਰੀ ਆਖ ਰਹੇ ਆ ਕਿ ਭਾਈ ਇੱਦਾਂ ਹੋਇਆ, ਉੱਦਾਂ ਹੋਇਆ, ਉਹਨਾਂ ਨੇ ਮਾਫੀ ਮੰਗ ਲਈ। ਇਹ ਸਪਸ਼ਟ ਕਰਨ ਕਿ ਉਹਨਾਂ ਨੇ ਮਾਫੀ ਕਿਵੇਂ ਮੰਗੀ ਹੈ। ਮਾਫੀ ਕਿਤੇ ਉਹ ਸਰਸੇ ਵਾਲੇ ਵਾਂਗੂ ਤਾਂ ਨਹੀਂ, ਉਹਨੇ ਭੇਜ ਤਾਂ ਨਹੀਂ ਦਿੱਤੀ ਕਿ ਟੈਲੀਫੋਨ ਤੇ ਜਾਂ ਹਵਾ ਤੇ ਭੇਜਤੀ ਹੋਵੇ ਕਿ ਮਾਫੀ ਹੈ ਸਾਡੀ। ਕੀ ਉਹਨੇ ਮਾਫੀ ਲਿਖ ਕੇ ਮੰਗੀ ਹੈ? ਕੀ ਉਹਨੇ ਮਾਫੀ ਦੇ ਵਿੱਚ ਇਹ ਲਿਖਿਆ ਵਾ ਕਿ ਮੈਂ ਸਾਰੇ ਸਿੱਖ ਜਗਤ ਤੋਂ ਮਾਫੀ ਮੰਗਦਾ? ਕੋਈ ਇਹੋ ਜਿਹੀ ਪ੍ਰਕਿਰਿਆ ਤੇ ਅਪਣਾਈ ਜਾਵੇ ਨਾ। ਜੇ ਕੋਈ ਗਲਤੀ ਕਰਦਾ ਹੈ ਤਾਂ ਉਹਨੂੰ ਥੋੜਾ ਬਹੁਤ ਇਸ ਤਰ੍ਹਾਂ ਦਾ ਤੇ ਕੀਤਾ ਜਾਵੇ ਕਿ ਅਗਲਾ ਬੰਦਾ ਗਲਤੀ ਕਰਨ ਲੱਗਿਆ ਸੋਚੇ। ਸੋ ਇਹ ਪਤਾ ਨਹੀਂ ਹੁਣ ਕਿਸ ਤਰ੍ਹਾਂ ਦਾ ਕਿ ਮੁੱਦਾ ਵੀ ਤੁਸੀਂ ਚੁੱਕ ਲਿਆ, ਕਹਿਤਾ ਜੀ ਉਹਨੂੰ ਮਾਫੀ ਕਰ ਦਿੱਤਾ ਗਿਆ।
ਹੁਣ ਜਦੋਂ ਤੁਸੀਂ ਰੌਲਾ ਪਾਉਂਦੇ ਹੋ ਉਦੋਂ ਸਾਰਿਆਂ ਨੂੰ ਸਿੱਖਾਂ ਨੂੰ ਲੈ ਕੇ ਪਾਉਂਦੇ ਹੋ ਨਾਲ ਕਿ ਸਾਰੇ ਸਿੱਖਾਂ ਦਾ ਹੀ ਰੋਸ ਆ, ਪਰ ਜਦੋਂ ਮਾਫੀ ਦਿੰਦੇ ਹੋ ਉਦੋਂ ਤੁਸੀਂ ਘਰੇ ਬੈਠੇ ਹੀ ਦੇ ਦਿੰਦੇ ਹੋ। ਜੀ ਇਹ ਆਪਣੇ ਪੱਧਰ ਤੇ ਫੈਸਲਾ ਕਰ ਲੈਂਦੇ ਹੋ। ਔਰ ਦੂਜੀ ਗੱਲ, ਜੇ ਤੁਸੀਂ ਮਾਫੀ ਪ੍ਰਵਾਨ ਕਰ ਲਈਏ, ਚਲੋ ਚੰਗੀ ਗੱਲ ਹੈ। ਸਿੱਖੀ ਤੇ ਕਹਿੰਦੀ ਹੈ ਕਿ ਮਾਫੀ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ, ਜੋ ਵੀ ਦਰ ਤੇ ਆ ਜਾਂਦਾ ਉਹਨੂੰ ਮਾਫ ਕਰ ਦੇਣਾ ਚਾਹੀਦਾ। ਸਿੱਖੀ ਦਾ ਤੇ ਸਿਧਾਂਤ ਹੀ ਹੈ, ਫਲਸਫਾ ਹੀ ਹੈ। ਚਲੋ ਤੁਸੀਂ ਮਾਫੀ ਦੇ ਦਿੱਤੀ ਹੈ, ਤੇ ਉਧਰ ਦੂਜੇ ਪਾਸੇ ਜੇ ਤੁਹਾਡਾ ਹਿਰਦਾ ਇੰਨਾ ਹੀ ਕੋਮਲ ਹੈ ਕਿ ਮਾਫੀ ਮੰਗੇ ਤਾਂ ਤੁਸੀਂ ਮਾਫੀ ਚੜਾ ਕੇ ਦੇਣੀ, ਚਾਹੇ ਉਹ ਸਰਸੇ ਵਾਲਾ ਹੋਵੇ, ਚਾਹੇ ਰੋਹਿਤ ਧਵਨ ਹੋਵੇ, ਕੋਈ ਵੀ ਹੋਵੇ, ਉਹਨੂੰ ਮਾਫੀ ਦਾ ਲੱਡੂ ਫੜਾ ਦਿੰਦੇ ਹੋ, ਤਾਂ ਫਿਰ ਤੁਸੀਂ ਆਸ਼ੀਸ਼ ਖੈਤਾਨ ਤੇ ਕੇਸ ਕਾਹਤੋਂ ਕਰਵਾਈ ਜਾ ਰਹੇ ਹੋ? ਜਦੋਂ ਉਹਨੇ ਮਾਫੀ ਮੰਗ ਲਈ ਹੈ ਤੇ ਫਿਰ ਉਹਨੂੰ ਵੀ ਮਾਫੀ ਦੇ ਛੱਡੋ। ਜੀ ਜੀ ਬਿਲਕੁਲ। ਤੇ ਅੱਗੇ ਵਧਦੇ ਹਾਂ ਵੀ ਅਕਾਲੀ ਕੌਂਸਲਰ ਦੇ ਵਿਰੋਧ ਦੇ ਵਿੱਚ ਲੁਧਿਆਣੇ ਦੇ ਪੱਤਰਕਾਰ ਹੋਏ ਲਾਮਬੰਦ। ਦੇਖੋ, ਅਕਾਲੀ ਦਲ ਦੀਆਂ ਨੀਤੀਆਂ ਨੇ ਉਹਨਾਂ ਇਹਨਾਂ ਨੂੰ ਖੋਰਾ ਨਹੀਂ ਲਾਇਆ ਜਿੰਨਾ ਅਕਾਲੀ ਦਲ ਦੇ ਲੀਡਰਾਂ ਦੀ ਨੀਤ ਨੇ ਮਾਰਿਆ ਇਹਨਾਂ ਨੂੰ। ਜੀ ਜੀ, ਨੀਤੀਆਂ ਨੇ ਨਹੀਂ ਉਹਨਾਂ ਮਾਰਿਆ ਜਿੰਨਾ ਨੀਤ ਨੇ ਮਾਰਿਆ। ਔਰ ਨੀਤ ਕਿੰਨੀ ਇਹਨਾਂ ਦੀ ਹੈ ਫਿੱਟੀ ਹੋਈ, ਇਸ ਖਬਰ ਤੋਂ ਅੰਦਾਜ਼ਾ ਲੱਗਦਾ ਹੈ ਕਿ ਅਕਾਲੀ ਕੌਂਸਲਰ ਹੈ ਕੋਈ ਲੁਧਿਆਣੇ ਦਾ, ਉਹਦਾ ਨਾਮ ਸੋਖੀ ਹੈ, ਔਰ ਉਹ ਬੰਦਾ ਕਿੱਥੋਂ ਤੱਕ ਜਾਂਦਾ ਪਿਆ, ਸੋਚਣ ਵਾਲੀ ਗੱਲ ਆ। ਇੱਕ ਬਲਾਤਕਾਰ ਹੁੰਦਾ ਲੁਧਿਆਣੇ ਦੇ ਵਿੱਚ, ਇੱਕ ਹਿੰਦੀ ਅਖਬਾਰ ਜਿਹੜਾ ਉਸ ਨੂੰ ਬੜੀ ਪ੍ਰਮੁਖਤਾ ਦੇ ਨਾਲ ਛਾਪਦਾ, ਸਟੋਰੀਆਂ ਵਾਰ-ਵਾਰ ਛਾਪਦਾ ਇਨਸਾਫ ਦੇ ਲਈ, ਔਰ ਉਹਦਾ ਜਿਹੜਾ ਜ਼ਿਲ੍ਹਾ ਇੰਚਾਰਜ ਆ ਉਹਨੂੰ ਇਹ ਧਮਕਾਉਂਦਾ ਹੈ ਕਿਉਂਕਿ ਇੱਕ ਇਹਦਾ ਖਾਸ ਬਲਾਤਕਾਰੀ ਉਸ ਕੇਸ ਦੇ ਵਿੱਚ ਸ਼ਾਮਲ ਸੀ। ਸੋ ਇਹ ਜਿਹੜਾ ਜਗਵੀਰ ਸਿੰਘ ਸੋਖੀ ਉਹਨੂੰ ਕਹਿੰਦਾ ਕਿ ਤੂੰ ਹਟ ਜਾ, ਨਹੀਂ ਤੇ ਮੈਂ ਤੈਨੂੰ ਹਟਾ ਦਿਆਂਗਾ, ਵਾਰ-ਵਾਰ ਧਮਕੀਆਂ ਦਿੰਦਾ। ਤੇ ਅੱਕ ਕੇ ਫਿਰ ਉਹ ਜਿਹੜਾ ਹਿੰਦੀ ਅਖਬਾਰ ਦਾ ਜ਼ਿਲ੍ਹਾ ਇੰਚਾਰਜ ਸੀ, ਫਿਰ ਉਹ ਆਪਣੇ ਪੱਤਰਕਾਰ ਭਾਈਚਾਰੇ ਦੇ ਵਿੱਚ ਗਿਆ, ਫਿਰ ਉਹ ਸਾਰੇ ਲਾਮਬੰਦ ਹੋ ਗਏ। ਉਹਨਾਂ ਨੇ ਅੱਜ ਇੱਕ ਤੇ ਇਹਦਾ ਬਾਈਕਾਟ ਕਰ ਦਿੱਤਾ ਕਿ ਅਸੀਂ ਕੋਈ ਕਵਰੇਜ ਨਹੀਂ ਕਰਾਂਗੇ ਇਹਨਾਂ ਦੀ, ਦੂਜਾ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਖਿਲਾਫ ਹੈ ਜਿਹੜਾ ਉਹ ਮੁਕੱਦਮਾ ਵੀ ਕਰਾਂਗੇ, ਤੇ ਜੇ ਨਾਲ ਉਹਨਾਂ ਨੇ ਵੀ ਕਿਹਾ ਕਿ ਜਦੋਂ ਵੀ ਸੁਖਬੀਰ ਸਿੰਘ ਬਾਦਲ ਲੁਧਿਆਣੇ ਆਇਆ ਅਸੀਂ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਕਰਾਂਗੇ। ਸੋ ਉਹ ਸਾਰਾ ਜਿਹੜਾ ਪੱਤਰਕਾਰ ਭਾਈਚਾਰਾ ਲਾਮਬੰਦ ਹੋਇਆ। ਇਹ ਕੱਲਾ ਸੋਖੀ ਇੱਕ ਹੀ ਨਹੀਂ, ਇੱਥੇ ਸੁੱਖ ਨਾਲ ਸੋਖੀ ਹੈ ਜਿਹੜੇ ਉਹ ਸ਼ਹਿਰ ਦੇ ਵਿੱਚ ਬੈਠੇ ਆ। ਜਦੋਂ ਵੀ ਕੋਈ ਪੱਤਰਕਾਰ ਬੋਲਦਾ ਸਾਡੇ ਵਰਗਾ, ਉਹਦੇ ਤੇ ਜਾਂ ਤੇ ਡੈਫਾਮੇਸ਼ਨ ਦਾ ਕੇਸ ਪਾ ਦਿੰਦੇ ਆ, ਜਾਂ ਫਿਰ ਉਹਦੇ ਮੂਹਰੇ ਲਿਆ ਕੇ ਜਿਹਦੇ 'ਚ 4-5 ਜਿਹੜੇ ਆ ਉਹ ਹੁੰਦੇ ਬਾਡੀ ਬਿਲਡਰ ਟਾਈਪ, ਉਹ ਜੀਪ ਜਾਂ ਘੜੂਕਾ ਉਹਦੇ ਮੂਹਰੇ ਖੜਾ ਦਿੰਦੇ, ਉਹਦੇ ਦਫ਼ਤਰ ਦੇ ਅੱਗੇ ਜਾਂ ਘਰ ਦੇ ਅੱਗੇ, ਕਿ ਹਾਂ ਦੱਸ ਕਿਵੇਂ ਕਰਨੀ ਹੈ। ਸੋ ਇੱਕ ਜੋ ਇਹਨਾਂ ਨੇ ਹੇਠਲੇ ਪੱਧਰ ਦੇ ਨੇਤਾਵਾਂ ਨੇ, ਇਹ ਨਹੀਂ ਕਹਿੰਦੇ ਆਪਾਂ ਕਿ ਕੋਈ ਸੁਖਬੀਰ ਸਿੰਘ ਬਾਦਲ ਦਾ ਕੋਈ ਏਜੰਡਾ ਹੈ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਹੁਕਮ ਹੈ, ਪਰ ਜਿਹੜੇ ਹੇਠਲੇ ਪੱਧਰ ਦੇ ਲੋਕ ਬੇਮੁਹਾਰੇ ਹੋ ਕੇ ਇਹੋ ਜਿਹਾ ਕੁਝ ਕਰਦੇ ਪਏ, ਇਹੋ ਜਿਹੀਆਂ ਕੁਝ ਕਰਤੂਤਾਂ ਕਰਦੇ ਪਏ ਆ, ਉਹ ਖਾਤੇ ਬਾਦਲਾਂ ਦੀ ਜੁੜਦੀ ਪਈ ਆ। ਉਹ ਸਾਰੀਆਂ ਚੀਜ਼ਾਂ ਖਾਤੇ ਇਹਨਾਂ ਦੇ ਪੈਂਦੀਆਂ, ਜਿਸ ਕਰਕੇ ਘਾਟਾ ਇਹਨਾਂ ਨੂੰ ਹੋ ਰਿਹਾ। ਇਹਨਾਂ ਨੂੰ ਲੋੜ ਇਸ ਚੀਜ਼ ਦੀ ਹੈ ਕਿ ਥੋੜ੍ਹੀ ਜਿਹੀ ਲਗਾਮ ਕੱਸਣ। ਇਹ ਕਾਂਗਰਸੀਆਂ ਤੇ ਬੜੀਆਂ ਫਖਤੀਆਂ ਕੱਸਦੇ ਆ ਕਿ ਉਹਨਾਂ ਦੀ ਚਪੇੜਾਂ ਦੀ ਜਿਹੜੀ ਹੈ ਉਹ IPL ਚੈਂਪੀਅਨਸ਼ਿਪ ਹੋ ਰਹੀ ਹੈ, ਪਰ ਇਹਨਾਂ ਦੇ ਹੇਠਲੇ ਪੱਧਰ ਕੀ ਹੋ ਰਿਹਾ, ਇਹ ਤੇ ਉਹਨਾਂ ਤੋਂ ਵੀ ਘਟੀਆ ਕੰਮ ਕਰਦੇ ਪਏ ਆ। ਜੀ ਜੀ, ਅੱਗੇ ਆਪਾਂ ਵਧਦੇ ਹਾਂ। ਪੰਜਾਬ ਦੇ 4 ਹੋਰ ਪਿੰਡ ਹੋਏ ਵਿਕਾਊ, ਲੋਕਾਂ ਨੇ ਪਿੰਡ ਵਿਕਾਊ ਹੋਣ ਦੇ ਬੋਰਡ ਲਾਏ। ਦੇਖੋ, ਕਰਮਜੀਤ ਅਨਮੋਲ ਦਾ ਜਦੋਂ ਗਾਣਾ ਆਇਆ ਸੀਗਾ, ਕੋਈ ਲੈ ਸਕਦਾ ਤਾਂ ਲੈ ਲਓ ਜੀ ਮੇਰਾ ਸਾਰਾ ਪਿੰਡ ਵਿਕਾਊ ਹੈ, ਤੇ ਉਹ ਉਦੋਂ ਸਾਰਾ ਪਿੰਡ ਡੰਡੇ ਲੈ ਕੇ ਉਹਦੇ ਮਗਰ ਪੈ ਗਿਆ ਸੀ। ਸਾਰਾ ਪਿੰਡ ਕਹਿਣ ਦਾ ਭਾਵ ਸਾਰਾ ਪੰਜਾਬ, ਕਿ ਤੂੰ ਇਹ ਕਾਹਤੋਂ ਕਰਦਾ ਪਿਆ, ਤੂੰ ਬਦਨਾਮ ਕਾਹਤੋਂ ਕਰਦਾ ਪਿਆ, ਕਿਹੜੇ ਪਿੰਡ ਦੇ ਵਿੱਚ ਬੋਰਡ ਲੱਗਾ ਇਸ ਤਰ੍ਹਾਂ ਦਾ, ਕਿੱਥੇ ਹੈ ਉਹ ਪਿੰਡ? ਜਦ ਕਿ ਉਹ ਗੀਤਕਾਰ ਸੀਗਾ ਜਿਹੜਾ ਦੀਪ ਕੰਡਿਆਰਾ, ਉਸ ਗੀਤਕਾਰ ਨੇ ਕੁਝ ਸਾਲ ਪਹਿਲਾਂ ਇੱਦਾਂ ਦੀ ਖਬਰ ਆਈ ਸੀ, ਉਸ ਖਬਰ ਦੀ ਸੁਰਖੀ ਨੂੰ ਆਪਣੇ ਗੀਤ ਦੇ ਕੇਂਦਰ ਬਿੰਦੂ 'ਚ ਰੱਖ ਕੇ ਉਸ ਗੀਤ ਦੀ ਸਿਰਜਣਾ ਕੀਤੀ ਸੀ। ਜਦ ਕਿ ਹੁਣ ਮੰਗਦੇ ਸੀ ਕਿ ਉਹਦੇ ਜਿਹੜੇ ਪੰਜਾਬ ਦੇ ਅਖੌਤੀ ਹਮਦਰਦ ਹੈ, ਉਹ ਕਹਿੰਦੇ ਜੀ ਦੱਸ ਕਿੱਥੇ ਲੱਗਾ ਬੋਰਡ, ਤੇ ਹਾਲੇ ਦਿਨ ਹੈ ਜਿਹੜੇ ਉਹ ਮੇਰੇ ਖਿਆਲ ਦੇ ਨਾਲ 10-20 ਨਹੀਂ ਪਏ, ਬੋਰਡ ਇੱਕ ਨਹੀਂ ਬੋਰਡ 4 ਸਾਹਮਣੇ ਆ ਕੇ, ਕਿ ਚੰਨਣਵਾਲ ਪਿੰਡ ਹੈ, ਚੂੜੀਵਾਲ ਆ, ਕੇਰੀਆਂ, ਇੱਕ ਇਸ ਤਰ੍ਹਾਂ ਦਾ ਹੋਰ ਪਿੰਡ ਹੈ। 4 ਪਿੰਡ ਜਿਹੜੇ ਇੱਕੋ ਜ਼ਿਲ੍ਹੇ ਦੇ ਵਿੱਚ ਵਿਕਾਊ ਹੈ, ਇੱਕੋ ਜ਼ਿਲ੍ਹੇ ਦੇ ਵਿੱਚ। ਔਰ ਜ਼ਿਲ੍ਹਾ ਕਿਹਦਾ ਜੀ? ਉਹ ਸਰਜੀਤ ਕੁਮਾਰ ਜੈਣੀ ਦਾ ਜਿਹੜਾ ਨਿੱਜੀ ਚੋਣ ਹਲਕਾ ਹੈ ਫਾਜ਼ਿਲਕਾ, ਉਸ ਜ਼ਿਲ੍ਹੇ ਦੇ ਇਹ 4 ਪਿੰਡ ਆ ਜਿਹੜੇ ਵਿਕਾਊ ਹੈ। ਇਸੇ ਇਲਾਕੇ ਦੇ ਵਿੱਚ ਅੱਗੇ ਵੀ
2 ਪਿੰਡਾਂ ਦੇ ਵਿੱਚ ਬੋਰਡ ਲੱਗੇ ਸਨ ਕਿ ਇਹ ਪਿੰਡ ਜੀ ਜਿਹੜੇ ਵਿਕਾਊ ਹੈ, ਕੋਈ ਚੰਗਾ ਬੰਦਾ ਲੈ ਲੈ, ਘੱਟੋ ਘੱਟ ਇਹ ਪਿੰਡ ਦੇ ਕੇ ਅਸੀਂ 4 ਦਿਨ ਜੀਵਨ ਤੇ ਸੌਖਾ ਜੀ ਲਾਂਗੇ। ਸੋ ਇੱਕ ਪਿੰਡ ਸੀ ਮੁੱਠਿਆਂ ਵਾਲਾ, ਉਹ ਰਹਿ ਗਿਆ। ਮੁੱਠਿਆਂ ਵਾਲਾ, ਚੰਨਣ ਵਾਲਾ, ਚੂੜੀ ਵਾਲਾ, ਕੇਰੀਆਂ, ਇਹ 4 ਪਿੰਡ ਨੇ। ਇਹ ਸਰਹੱਦੀ ਪਿੰਡ ਆ। ਇਹਨਾਂ ਪਿੰਡਾਂ ਦੀ ਸਮੱਸਿਆ ਇਹ ਹੈ ਕਿ ਇੱਥੇ ਨਹਿਰੀ ਪਾਣੀ ਅੱਪੜਦਾ ਨਹੀਂ, ਤੇ ਜਦ ਕਿ ਸਾਰੇ ਪੰਜਾਬ ਦਾ ਗੰਦਾ ਪਾਣੀ ਹੈ, ਜਿਹੜਾ ਨਾਲਿਆਂ ਦਾ ਪਾਣੀ ਹੈ, ਜਿਹੜਾ ਹੋਰ ਰਸਾਇਣਿਕ ਤੱਤਾਂ ਵਾਲਾ ਪਾਣੀ ਹੈ, ਉਹ ਸਾਰਾ ਇੱਥੇ ਆ ਕੇ ਇਕੱਠਾ ਹੋ ਜਾਂਦਾ, ਪਿੱਛੋਂ ਤੁਰਿਆ ਆਉਂਦਾ, ਉਹ ਸਾਰਾ ਇਸ ਧਰਤੀ ਦੇ ਵਿੱਚ ਆ ਕੇ ਸਮਾ ਜਾਂਦਾ। ਹੇਠਲਾ ਪਾਣੀ ਜ਼ਹਿਰੀ ਹੈ, ਉੱਤੋਂ ਨਹਿਰੀ ਪਾਣੀ ਆਉਂਦਾ ਨਹੀਂ। ਲੋਕ ਜਾਣ ਤੇ ਜਾਣ ਕਿੱਥੇ? ਨਾ ਪਿੰਡਾਂ 'ਚ ਇਹਨਾਂ 'ਚ ਸਕੂਲ ਆ, ਨਾ ਪਿੰਡਾਂ 'ਚ ਹਸਪਤਾਲ ਆ, ਨਾ ਪਿੰਡਾਂ 'ਚ ਕੋਈ ਹੋਰ ਸਹੂਲਤ ਆ। 99% ਕਿਸਾਨ ਜਿਹੜੇ ਇਹਨਾਂ ਪਿੰਡਾਂ ਦੇ ਕਰਜ਼ਾਈ ਆ, 99%। ਹੁਣ ਜਦੋਂ ਅੱਗੇ ਫਸਲ ਨਹੀਂ ਹੋਣੀ ਤੇ ਜਿਹੜੇ ਪਹਿਲਾਂ ਹੀ ਕਰਜ਼ਾਈ ਹੈ ਉਹਨਾਂ ਨੂੰ ਕਰਜ਼ਾ ਹੋਰ ਕੌਣ ਦੇਊਗਾ? ਜਦੋਂ ਜ਼ਮੀਨਾਂ ਹੀ ਬੰਜਰ ਪਈਆਂ, ਬੇਬਾਦ ਪਈਆਂ, ਉਹਨਾਂ ਨੂੰ ਕਰਜ਼ਾ ਵੀ ਹੋਰ ਕੌਣ ਦੇਊਗਾ? ਫਿਰ ਉਹ ਬੋਰਡ ਹੀ ਲਾਉਣਗੇ। ਸੋ ਇਹ ਸਮੱਸਿਆ ਬੜੀ ਵੱਡੀ ਹੈ। ਇਹਨਾਂ ਚੀਜ਼ਾਂ ਤੇ ਪਰਦੇ ਨਹੀਂ ਪਾਏ ਜਾ ਸਕਦੇ। ਇਸ ਹਲਕੇ ਦੇ ਵਿੱਚੋਂ, ਇਸ ਇਲਾਕੇ ਦੇ ਵਿੱਚੋਂ ਜਾਖੜ ਸਾਹਿਬ ਆਉਂਦੇ ਆ, ਸੁਨੀਲ ਜਾਖੜ ਜੀ ਆਉਂਦੇ ਆ, ਜੈਨੀ ਸਾਹਿਬ ਆਉਂਦੇ ਆ, ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਚੁਣ ਕੇ ਆਉਂਦੇ ਆ। ਏਡੇ ਵੱਡੇ ਲੀਡਰ ਪਏ ਆ ਸਾਰੀਆਂ ਪਾਰਟੀਆਂ ਦੇ। ਇਹਨਾਂ ਨੂੰ ਕੁਝ ਠੋਸ ਹੱਲ ਇਹਨਾਂ ਪਿੰਡਾਂ ਦੇ ਲੱਭਣੇ ਚਾਹੀਦੇ ਆ। ਨਹੀਂ ਤੇ ਫਿਰ ਇਹ ਚੰਗੇ ਗਾਹਕ ਹੀ ਲੱਭ ਦੇਣ ਜਿਹੜੇ ਇਹਨਾਂ ਪਿੰਡਾਂ ਨੂੰ ਖਰੀਦ ਲੈਣ। ਘੱਟੋ ਘੱਟ ਇੱਥੋਂ ਖਿਸਕ ਕੇ ਕੁਝ ਅੱਗੇ ਜਾ ਕੇ ਸੁੱਖ ਮਾਨ ਲੈਣ, 4 ਦਿਨ ਜ਼ਿੰਦਗੀ ਦੇ ਚੰਗੇ ਭਾਗਾਂ ਨਾਲ ਜੀ ਲੈਣ, ਚੰਗੇ ਹਾਲਾਂ ਨਾਲ ਜੀ ਲੈਣ। ਸਾਡੇ ਇੱਥੇ ਇੱਕ ਗੱਲ ਕਰਦਾ ਜਾਂਦਾ ਸੀਗਾ ਇੱਕ ਸੱਜਣ ਦੂਜੇ ਸੱਜਣ ਨਾਲ ਕਿ ਯਾਰ ਇਹ 4 ਪਿੰਡ ਖਰੀਦੇਗਾ ਕੌਣ? ਤੇ ਦੂਜਾ ਕਹਿੰਦਾ ਟਰਾਂਸਪੋਰਟਾਂ ਵਾਲੇ ਸੌਦੇ ਆ ਜਿਹੜੇ, ਇਹ ਸਿਰੇ ਚੜ ਲੈਂਦੇ, ਫਿਰ ਪਿੰਡਾਂ ਵੱਲ ਵੀ ਹੋ ਜਾਣਗੇ, ਪਿੰਡ ਤੇ ਚੁਟਕੀਆਂ 'ਚ ਖਰੀਦੇ ਜਾਣੇ ਆ। ਜੀ ਜੀ। ਅੱਗੇ ਆਪਾਂ ਵੱਧਦੇ ਹਾਂ ਮਿੰਟੂ ਜੀ। ਵੀ ਬਾਦਲਾਂ ਵੱਲੋਂ ਖਰੀਦੀਆਂ 2 ਹੋਰ ਟਰਾਂਸਪੋਰਟਾਂ ਤੇ ਲੱਗੀ ਮੋਹਰ, ਇਹਨਾਂ ਨੂੰ ਹੀ ਕਹਿ ਲੈਣ ਵੀ ਖਰੀਦ ਲੈਣ ਥੋੜ੍ਹੇ ਜਿਹੇ ਪਿੰਡ। ਹਾਂ ਬਿਲਕੁਲ ਜੀ, ਉਹੀ ਗੱਲ ਹੋ ਗਈ ਕਿ ਟਰਾਂਸਪੋਰਟਾਂ ਦੇ ਸੌਦੇ ਜਿਹੜੇ ਹੁੰਦੇ ਪਏ, ਪਿੰਡ ਵੀ ਖਰੀਦ ਸਕਦੇ, ਖਰੀਦ ਲੈਣਗੇ। ਜੇ ਕਿਤੇ ਇੱਕ ਵਾਰੀ ਹੋਰ ਆ ਗਈ, ਹੈਟ੍ਰਿਕ ਵੱਜ ਗਈ ਤੇ ਸਮਝ ਲਓ ਫਿਰ ਬੇੜੀ ਬਾਹਰ ਲੱਗ ਗਈ। ਇਹ ਖਬਰ ਜਿਹੜੀ ਆ ਆਪਾਂ 3-4 ਦਿਨ ਪਹਿਲਾਂ ਕੀਤੀ ਸੀ। ਉਸ ਦਿਨ ਉੱਡਦੀ ਕਨਸੋ ਸੀ, ਉੱਡਦੀ ਇਹਦੀ ਖਬਰ ਦੀ ਜਿਹੜੀ ਸੀਗੀ ਉਹ ਸਾਡੇ ਸਾਹਮਣੇ ਤਸਵੀਰ ਆਈ ਸੀ। ਪਰ ਹੁਣ ਇਸ ਤਸਵੀਰ ਤੇ ਮੋਹਰ ਲੱਗਦੀ ਜਾਪਦੀ ਹੈ। ਅਮਰਿੰਦਰ ਸਿੰਘ ਨੇ ਜਿਹੜਾ ਖੁਲਾਸਾ ਕੀਤਾ ਸੀ, ਕੈਪਟਨ ਸਾਹਿਬ ਦਾ ਖੁਲਾਸਾ ਜਿਹੜਾ, ਉਹ ਸਟੀਕ ਤੇ ਬਿਲਕੁਲ ਸੱਚਾ ਸਾਬਤ ਹੋਇਆ। ਉਹਨਾਂ ਨੇ ਕਿਹਾ ਸੀਗਾ ਕਿ 2 ਟਰਾਂਸਪੋਰਟਾਂ ਜਿਹੜੀਆਂ ਉਹ ਖਰੀਦੀਆਂ ਗਈਆਂ, ਜਿਨ੍ਹਾਂ ਦਾ 120 ਬੱਸਾਂ ਦਾ ਫਲੀਟ ਆ। ਔਰ ਵਾਕਿਆ ਹੁਣ ਉੱਥੋਂ ਦਾ ਜਿਹੜਾ ਲੋਕਲ ਮੀਡੀਆ ਹੁਸ਼ਿਆਰਪੁਰ ਦਾ, ਉਹਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਰਾਜਧਾਨੀ ਐਕਸਪ੍ਰੈਸ ਤੇ ਜਿਹੜੀ ਆਜ਼ਾਦ ਜਿਹੜੀ ਹੈ ਹੁਣ ਆਜ਼ਾਦ ਟਰਾਂਸਪੋਰਟ ਹੈ ਜਿਹੜੀ, ਉਹ ਵੀ ਉਹਨਾਂ ਦੀ ਗੁਲਾਮ ਹੋ ਗਈ। ਤੇ ਜਿਹੜੀ ਰਾਜਧਾਨੀ ਹੈ ਉਹਦੀ ਵੀ ਹੁਣ ਰਾਜਧਾਨੀ ਹੈ ਜਿਹੜੀ ਹੁਸ਼ਿਆਰਪੁਰ ਨਹੀਂ, ਰਾਜਧਾਨੀ ਉਹਦੀ ਹੁਣ ਬਠਿੰਡਾ ਹੋਇਆ ਕਰੇਗੀ। ਉਹ ਵੀ ਰਾਜਧਾਨੀ ਬਦਲ ਗਈ ਹੈ। ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਕੁਛ ਦਿਨ ਪਹਿਲਾਂ ਇੱਥੇ ਆਇਆ ਸੀ ਹੁਸ਼ਿਆਰਪੁਰ, ਤੇ ਸਾਰਾ ਕਹਿੰਦਾ ਸ਼ਹਿਰ ਘੁੰਮਣਾ, ਆਪਾਂ ਸਾਰਾ ਸ਼ਹਿਰ ਘੁਮਾਈ ਗਏ। ਤੇ ਜਦੋਂ ਬੱਸ ਅੱਡੇ ਦੇ ਸਾਹਮਣੇ ਆਇਆ, ਗੱਡੀ ਅਚਾਨਕ ਬ੍ਰੇਕ ਖਾ ਗਈ ਤੇ ਆਸਮਾਨ ਵੱਲ ਛੋਟੇ ਬਾਦਲ ਦੀ ਨਿਗਾਹ ਚੱਲ ਗਈ। ਲੋਕਾਂ ਨੇ ਆਖਿਆ ਕਿਤੇ ਸ਼ਾਇਦ ਹੋ ਸਕਦਾ ਮੰਗਲ ਗ੍ਰਹਿ ਤੇ ਰੈਲੀ ਕਰਨ ਲਈ ਰਾਹ ਵੇਖ ਰਹੇ ਹੋਣ, ਪਰ ਅਸਲ ਦੇ ਵਿੱਚ ਉਹਨਾਂ ਦੀ ਨਿਗਾਹ ਟਿਕੀ ਸੀ ਇਹਨਾਂ ਟਰਾਂਸਪੋਰਟਾਂ ਦੇ ਦਫ਼ਤਰਾਂ ਤੇ ਕਿ ਆ ਜਿਹੜੇ ਬਾਹਰ ਬੋਰਡ ਆ, ਇਹਨਾਂ ਤੇ ਨਾਂ ਕਿਵੇਂ ਬਦਲੇ ਜਾਣ। ਸੋ ਥੋੜੇ ਦਿਨ ਪਏ, ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉੱਥੇ ਆ ਕੇ ਬ੍ਰੇਕ ਕਿਉਂ ਵੱਜੀ ਸੀ। ਔਰ ਨਾਲ ਹੀ ਇਹ ਪਤਾ ਲੱਗ ਗਿਆ ਕਿ ਜਿਸ ਦਿਨ ਇਹਨਾਂ ਟਰਾਂਸਪੋਰਟਾਂ ਦੀ ਖਰੀਦੋ ਫਰੋਖਤ ਹੋਈ, ਨਾਲ ਦੀ ਨਾਲ 6 ਪੈਸੇ ਪਰ ਕਿਲੋਮੀਟਰ ਦਾ ਕਿਰਾਇਆ ਕਿਉਂ ਵੱਧ ਗਿਆ। ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਹੁਣ ਇਹ ਜਿਹੜੀਆਂ ਟਰਾਂਸਪੋਰਟਾਂ, ਇਹਨਾਂ ਦੇ ਮਾਲਕ ਹੈ ਜਿਹੜੇ, ਉਹੀ ਮਾਲਕ ਹੋ ਗਏ ਜੀ ਜਿਨ੍ਹਾਂ ਦੇ ਕੋਲ ਸਾਰੇ ਕੁਝ ਦੀ ਮਾਲਕੀਅਤ ਹੈ। ਸੋ ਬੱਸਾਂ ਤੇ ਇਸ ਤਰੀਕੇ ਨਾਲ ਵੱਧਦੀਆਂ ਜਾ ਰਹੀਆਂ ਕਿ ਮੇਰੇ ਖਿਆਲ ਦੇ ਨਾਲ ਇੱਕ ਦਿਨ ਐਸਾ ਆਏਗਾ ਕਿ ਜਦੋਂ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਇਹਨਾਂ ਦੀ ਲਾਈਨ ਹੀ ਲੱਗ ਸਕਦੀ ਹੈ ਬੱਸਾਂ ਦੀ, ਇੰਨੀਆਂ ਹੋ ਜਾਣਗੀਆਂ। ਔਰ ਕਿਉਂਕਿ ਦੂਣ ਸਵਾਇਆ ਵਾਧਾ ਹੋਣ ਡਿਆ ਟਰਾਂਸਪੋਰਟਾਂ ਦੇ ਵਿੱਚ। ਤੇ ਦੱਸਦੇ ਆ ਜਦੋਂ ਹੁਸ਼ਿਆਰਪੁਰ ਦੇ ਵਿੱਚੋਂ ਇਹ ਟਰਾਂਸਪੋਰਟ ਜਿਹੜੀ ਚਰੋਕੀਆਂ ਸੇਵਾਵਾਂ ਦੇ ਰਹੀ ਸੀ, ਇੱਥੇ ਚਿਰਾਂ ਤੋਂ ਸੇਵਾਵਾਂ ਦਿੰਦੀ ਪਈ ਸੀ ਇਹਨਾਂ ਰੂਟਾਂ ਤੇ ਟਰਾਂਸਪੋਰਟਾਂ, ਤੇ ਕੋਈ ਪੱਕੀ ਸਵਾਰੀ ਆਈ ਜਿਹੜੀ ਉਸੇ ਟਾਈਮ ਹੀ ਜਾਂਦੀ ਸੀ ਤੇ ਉਸੇ ਟਾਈਮ ਹੀ ਆਉਂਦੀ ਸੀ, ਉਹ ਕਾਊਂਟਰ ਤੇ ਆ ਕੇ ਪੁੱਛਦੀ ਕਿ ਭਾਈ ਅੱਜ ਜਿਹੜੀ ਸਾਡੀ ਆਜ਼ਾਦ ਬੱਸ ਨਹੀਂ ਆਈ। ਤੇ ਕੋਲ ਰੋਡਵੇਜ਼ ਵਾਲਾ ਖੜਾ ਸੀਗਾ ਜੀ, ਉਹ ਕਹਿੰਦਾ ਜੀ ਕਿ ਆਜ਼ਾਦ ਵਾਲਿਆਂ ਦੇ ਟਾਈਮ ਹੁਣ ਲੱਦ ਗਏ, ਹੁਣ ਇੱਥੇ ਇਹਨਾਂ ਦੇ ਵਾਜੇ ਵੱਜਣਗੇ, ਚੁੱਪ ਕਰਕੇ ਚੜ ਜਾ। ਜੀ ਜੀ,
ਬਿਲਕੁਲ। ਅੱਗੇ ਵੱਧਦੇ ਹਾਂ ਮਿੰਟੂ ਜੀ। ਵੀ ਜੀਤ ਮਹਿੰਦਰ ਸਿੱਧੂ ਤੋਂ ਸੁਖਬੀਰ ਬਾਦਲ ਦਾ ਹੋਇਆ ਮੋਹ ਭੰਗ। ਇਹ ਤੇ ਕਹਿੰਦੇ ਸੀ ਕਿ ਜੀ ਮੈਂ ਕਾਂਗਰਸ ਚੋਂ ਚੁਣ ਚੁਣ ਕੇ ਹੀਰੇ ਲਿਆਉਣਾ, ਤੇ ਲੱਗਦਾ ਹੀਰਿਆਂ ਦੀ ਚਮਕ ਦਿਨਾਂ ਦੇ ਵਿੱਚ ਹੀ ਫਿੱਕੀ ਪੈ ਗਈ। ਜਿਹੜਾ ਤੇਰੇ ਤੋਂ ਮਨ ਪੈ ਗਿਆ ਫਿੱਕਾ ਯਾਰਾਂ ਦਾ, ਕਿ ਹੁਣ ਮਨ ਫਿੱਕਾ ਪੈ ਗਿਆ। ਫਿੱਕਾ ਇਸ ਕਰਕੇ ਪੈ ਗਿਆ ਕਿਉਂਕਿ ਜੀਤ ਮਹਿੰਦਰ ਸਿੰਘ ਸਿੱਧੂ ਹੈ ਜਿਹੜਾ ਆਇਆ ਵੀ ਕਾਂਗਰਸ ਦੇ ਵਿੱਚੋਂ ਸੀ, ਤੇ ਕੁਝ ਦਿਨ ਪਹਿਲਾਂ ਸਕੰਜੇ 'ਚ ਜਦੋਂ ਫਸਿਆ ਤੇ ਕਾਂਗਰਸੀ, ਉਹ ਕਾਂਗਰਸੀ ਜਿਹੜੇ ਭ੍ਰਿਸ਼ਟਾਚਾਰੀ ਦੇ ਮੁੱਦੇ ਤੇ ਬਾਦਲਾਂ ਦੇ ਬੂਹੇ ਅੱਗੇ ਧਰਨਾ ਦੇ ਕੇ ਗਏ, ਉਹ ਬੋਲੇ ਤੱਕ ਨਹੀਂ। ਏਡੇ ਕੁ ਤੇ ਸਿਆਣੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਹੈ ਕਿ ਜਿਹੜਾ ਆ ਸਕਦਾ ਸਾਡੇ 'ਚ, ਉਹ ਮੁੜ ਕੇ ਜਾ ਵੀ ਸਕਦਾ ਹੈ, ਕਿਉਂਕਿ ਵਿਰੋਧ ਦੂਜੇ ਪਾਸਿਓਂ ਹੋਇਆ ਹੀ ਨਹੀਂ। ਇੰਨੀ ਕੁ ਸਿਆਣਪ ਉਹਨਾਂ ਦੇ ਪੱਲੇ ਹੈਗੀ ਆ, ਤਾਂ ਹੀ ਜਿਹੜੇ ਕਿਉਂਕਿ ਕਿਆਫੇ ਜਿਹੜੇ ਸ਼ੱਕ ਇਸ ਕਰਕੇ ਵੀ ਉਹ ਪੈਦਾ ਕਰਦੇ ਆ ਕਿਉਂਕਿ ਦੀਪਿੰਦਰ ਢਿੱਲੋਂ ਸਾਡੇ ਸਾਹਮਣੇ ਮਿਸਾਲ ਹੈ ਨਾ, ਕਿਵੇਂ ਆਇਆ ਸੀ। ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਜਿਹੜੀਆਂ ਕਾਂਗਰਸ ਦੀਆਂ ਟਿਕਟਾਂ ਵੰਡੀਆਂ ਗਈਆਂ 40% ਟਿਕਟਾਂ ਜਿਹੜੀਆਂ ਉਹ ਬਾਦਲ ਦੇ ਕਹਿਣ ਤੇ ਵੰਡੀਆਂ ਗਈਆਂ। ਏਡਾ ਵੱਡਾ ਇਲਜ਼ਾਮ ਕਾਂਗਰਸ ਦੇ ਸਿਰ ਤੇ ਮੜ ਕੇ ਆਇਆ ਸੀ, ਤੇ ਪਰ ਚੁਟਕੀਆਂ ਦੇ ਵਿੱਚ ਆਓ ਗਿਆ ਵਾਪਸ ਚਲੇ ਗਏ। ਉਹ ਕਹਿੰਦਾ ਜੀ ਕਾਂਗਰਸ ਵਰਗੀ ਤੇ ਪਾਰਟੀ ਕੋਈ ਨਹੀਂ, ਮੈਨੂੰ ਤਾਂ ਗੁੰਮਰਾਹ ਕੀਤਾ ਗਿਆ ਸੀ। ਤੇ ਜੇ ਦੀਪਿੰਦਰ ਢਿੱਲੋਂ ਦੀ ਵਾਪਸੀ ਹੋ ਸਕਦੀ ਤੇ ਇਹਨਾਂ ਨੂੰ ਵੀ ਪਤਾ ਕਿ ਜੀਤ ਮਹਿੰਦਰ ਸਿੰਘ ਸਿੱਧੂ ਹੈ ਜਿਹੜਾ ਉਹ ਕਿੰਨਾ ਕੁ ਵਫਾਦਾਰ ਪਾਰਟੀ ਤੋਂ ਵੇਖ ਹੀ ਚੁੱਕੇ ਆ। ਸੋ ਇਹੀ ਕਾਰਨ ਰਹੇ ਕਿ ਕੱਲ ਜਦੋਂ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ, ਤੇ ਸਿਕੰਦਰ ਸਿੰਘ ਮਲੂਕਾ ਤੇ ਜਿਹੜਾ NK ਸ਼ਰਮਾ ਉਹ ਸਾਹਿਬ ਦੇ ਸੱਜੇ ਖੱਬੇ ਬੈਠੇ ਸੀ, ਤੇ ਜੀਤ ਮਹਿੰਦਰ ਸਿੰਘ ਸਿੱਧੂ ਕੁਰਸੀ ਟੋਲਦਾ ਫਿਰਦਾ ਸੀ ਕਿ ਕਿਤੇ ਮੈਂ ਅੜ ਜਾਵਾਂ ਤੇ ਕੈਮਰੇ ਦੀ ਅੱਖ ਦੇ ਵਿੱਚ ਮੇਰੀ ਵੀ ਫੋਟੋ ਕੈਦ ਹੋ ਜਾਵੇ। ਪਰ ਅਫਸੋਸ ਦੱਸਦੇ ਉੱਥੇ ਕਿਸੇ ਨੇ ਕੁਰਸੀ ਨਹੀਂ ਛੱਡੀ, ਔਰ ਨਾ ਹੀ ਜਿਹੜੇ ਲਾਗੇ ਬੰਨੇ ਅਫਸਰ ਫਿਰਦੇ ਸੀ ਉਹਨਾਂ ਨੇ ਕੁਰਸੀ ਛੱਡੀ। ਸੋ ਖੜਾ ਜੀਤ ਮਹਿੰਦਰ ਸਿੰਘ ਸਿੱਧੂ ਕੁਰਸੀਆਂ ਵੱਲ ਦੇਖਦਾ ਸੀ, ਪਰ ਹਾਲ ਦੀ ਘੜੀ ਇੱਕ ਕੁਰਸੀ ਤੇ ਉਹਨਾਂ ਕੋਲ MLA ਵਾਲੀ ਹੈ, ਪਰ ਇਹ ਕੁਰਸੀ ਕਿੰਨਾ ਕੁ ਚਿਰ ਉਹਨਾਂ ਦੇ ਨਾਲ ਵਫਾ ਕਰਦੀ ਸਮਾਂ ਦੱਸੇਗਾ। ਪਰ ਜੀਤ ਮਹਿੰਦਰ ਸਿੰਘ ਸਿੱਧੂ ਵਰਗੇ ਨੇਤਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਹੁਤੇ ਘਰਾਂ ਦਾ ਪ੍ਰਾਹੁਣਾ ਜਿਹੜਾ ਉਹ ਕਈ ਵਾਰ ਭੁੱਖਾ ਹੀ ਮਰਦਾ। ਜੀ ਬਿਲਕੁਲ। ਅਤੇ ਜਾਂਦੇ ਜਾਂਦੇ ਆਪਾਂ ਜੇ ਗੱਲ ਕਰੀਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਤਾਂ ਬਰਗਾੜੀ ਕਾਂਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਬਾਰੇ ਸ਼ੱਕ ਜਤਾਇਆ। ਪਹਿਲਾਂ ਤੇ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨੂੰ ਇਹ ਸਪਸ਼ਟ ਕਰ ਲੈਣਾ ਚਾਹੀਦਾ ਕਿ ਕਰੋੜ ਰੁਪਈਏ ਵਾਲਾ ਜਿਹੜਾ ਮਸਲਾ ਉਹ ਸੱਚਾ ਕਿ ਝੂਠਾ ਹੈ। ਬਰਗਾੜੀ ਵਾਲਾ ਤੇ ਬਾਅਦ ਦਾ ਕਿੱਸਾ ਹੈ ਨਾ, ਉਹਦੇ ਵਿੱਚ ਤੇ ਹਾਲੇ ਬਹੁਤ ਪਹਿਲੂ ਹੈ ਜਿਹੜੇ ਉਹ ਸਾਹਮਣੇ ਆਉਣ ਵਾਲੇ ਆ। ਇਹਨਾਂ ਨੂੰ ਪਹਿਲਾਂ ਆਪਣੀ ਬਣੀ ਨਿਬੇੜ ਲੈਣੀ ਚਾਹੀਦੀ ਹੈ ਕਿ ਇਹ ਕਹਿੰਦੇ ਨਾ ਗੁਰਦਾਸ ਮਾਨ ਕਹਿੰਦਾ ਸਾਧ ਨਾਲ ਕੀ ਚੋਰ ਨਾਲ ਕੀ, ਬਹਿ ਕੇ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ। ਪਹਿਲਾਂ ਤੈਨੂੰ ਆਪਣੀ ਨਿਬੇੜਨੀ ਚਾਹੀਦੀ ਹੈ, ਦੂਜਿਆਂ ਨਾਲ ਫਿਰ ਵੇਖੀ ਜਾਏਗੀ। ਪਰ ਜੋ ਇਹ ਬਿਆਨ ਆ, ਇਹ ਬਿਆਨ ਐਵੇਂ ਬਿਆਨ ਨਹੀਂ ਆਇਆ। ਪ੍ਰੇਮ ਸਿੰਘ ਚੰਦੂਮਾਜਰਾ ਥੋੜ੍ਹਾ ਜਿਹਾ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਪ੍ਰੇਮ ਸਿੰਘ ਦੇ ਨਾਲ ਥੋੜ੍ਹਾ ਜਿਹਾ ਪ੍ਰੇਮ ਘੱਟ ਗਿਆ ਸੁਖਬੀਰ ਸਿੰਘ ਬਾਦਲ ਦਾ, ਜਿਸ ਤਰੀਕੇ ਨਾਲ ਖਬਰਾਂ ਲੱਗੀਆਂ, ਔਰ ਮੂੰਹ ਮਾੜਾ ਜਿਹਾ ਵਿੰਗਾ ਹੋਵੇ ਤੇ ਇਹ ਤੇ ਸਿਕੰਦਰ ਸਿੰਘ ਮਲੂਕਾ ਜਿਹੜੇ ਫਿਰ ਇੱਕ ਸ਼ਨੂਦੀ ਹਾਸਲ ਕਰਨ ਦਾ ਬਹਾਨਾ ਲੱਭਦੇ ਫਿਰਦੇ ਆ। ਬਿਆਨਾਂ ਦੇ ਉੱਤੋਂ ਬਿਆਨ ਦੇਣ ਦੇ ਵਿੱਚ ਦੋਵੇਂ ਐਕਸਪਰਟ ਆ, ਦੋਵੇਂ ਮਾਹਰ ਆ। ਕੱਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਅਸੀਂ ਬਰਗਾੜੀ ਮਾਮਲੇ ਦੀ ਜਾਂਚ ਦੁਬਾਰਾ ਕਰਵਾਵਾਂਗੇ, ਜਿਹੜੇ ਮਾਮਲੇ ਬੇਅਦਬੀ ਵਾਲੇ ਉਹਦੇ ਵਿੱਚ ਬਰਗਾੜੀ ਵਾਲਾ ਮਾਮਲਾ ਵੀ ਸ਼ਾਮਲ ਹੈ। ਤੇ ਨਾਲ ਦੀ ਨਾਲ ਹੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿੱਥੇ ਉਹਨਾਂ ਨੇ ਗੱਲ ਛੱਡੀ ਉੱਥੋਂ ਹੀ ਚੱਕ ਲਈ, ਇਹਨਾਂ ਨੇ ਗਾਂਹ ਲੰਘਾ ਦਿੱਤੀ। ਇਹ ਕਹਿੰਦੇ ਜੀ ਕਿ ਇਹ ਹੋ ਸਕਦਾ ਕਿ ਬਰਗਾੜੀ ਕਾਂਡ 'ਚ ਵੀ ਆਮ ਆਦਮੀ ਪਾਰਟੀ ਵਾਲਿਆਂ ਦਾ ਹੱਥ ਹੋਵੇ। ਹੁਣ ਦੇਖੋ, ਬਰਗਾੜੀ ਮਾਮਲੇ ਦੀ ਜਾਂਚ ਤੁਸੀਂ ਆਪ ਹੀ CBI ਤੋਂ ਕਰਵਾ ਰਹੇ ਹੋ, ਆਪ ਹੀ ਹੁਣ ਤੁਸੀਂ ਉਹਨੂੰ ਕੂਹਣੀ ਮੋੜ ਦੇ ਰਹੇ ਹੋ, ਔਰ ਦੇ ਕਾਹਦੇ ਲਈ ਰਹੇ ਹੋ? ਕਿਉਂਕਿ ਉਹ ਸਿਆਸੀ ਮੁੱਦਾ ਬਣ ਗਿਆ। ਸੋ ਬੇਅਦਬੀਆਂ ਵਾਲਾ ਮਾਮਲਾ ਜਿਹੜਾ ਉਹ ਜਾਂਚ ਅਧੀਨ ਹੈ, ਖਾਸ ਤੌਰ ਤੇ ਬਰਗਾੜੀ ਹੈ ਜਿਹੜਾ ਉਹ ਆਪ ਹੀ ਇਹਨਾਂ ਨੇ CBI ਨੂੰ ਜਾਂਚ ਕੀਤੀ ਹੈ। ਤੇ ਮੇਰੇ ਖਿਆਲ ਦੇ ਨਾਲ ਫਿਰ ਲੋੜ ਹੀ ਨਹੀਂ ਸੀ ਜਾਂਚ ਕਰਾਉਣ ਦੀ। ਪ੍ਰੇਮ ਸਿੰਘ ਚੰਦੂਮਾਜਰਾ ਤੇ ਇੱਕ ਦੋ ਇਹੋ ਜਿਹੇ ਹੋਰ ਘੱਲ ਦਿੰਦੇ, ਇਹਨਾਂ ਨੇ ਅੱਧੇ ਘੰਟੇ 'ਚ ਹੀ ਸਾਬਤ ਕਰਾਉਣਾ ਸੀਗਾ ਕੌਣ ਹੈ ਕੌਣ ਨਹੀਂ। ਸੋ ਪਿੰਡ ਪੱਲੇ ਪਾਉਣੀ ਸੀ। ਪਰ ਇਹ ਸੰਕੇਤ ਹੈ ਜਿਹੜਾ ਆਮ ਆਦਮੀ ਪਾਰਟੀ ਲਈ ਸ਼ੁਭ ਨਹੀਂ ਹੈ। ਜੇ ਇਹ ਇਸ ਤਰ੍ਹਾਂ ਦੇ ਬਿਆਨ ਦੇਣ ਲੱਗ ਪਿਆ ਤਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਪੈਰ ਫੂਕ ਕੇ ਧਰਨੇ ਪੈਣਗੇ, ਨਹੀਂ ਤੇ ਫਿਰ ਇਹ ਗਰਨੇ ਵਾਂਗੂ ਜਾ ਪੈਣਗੇ। ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਅਸੀਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।